ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਯਹੂਦਾ। ਆਪਣੇ ਆਪ ਨੂੰ ਰੱਬ ਦੇ ਪਿਆਰ ਵਿੱਚ ਕਾਇਮ ਰੱਖੋ ਤੇ ਹਮੇਸ਼ਾ ਦੀ ਹਯਾਤੀ ਲਈ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਰਹਿਮਤ ਦੀ ਉਡੀਕ ਵਿੱਚ ਰਹੋ। ਜਵਾਬੀ ਪੜ੍ਹਾਈ। ਤਮੈਥੀਅਸ। ਰਾਸਤਬਾਜ਼ੀ, ਦੀਨਦਾਰੀ, ਇਮਾਨ, ਪਿਆਰ, ਸਬਰ ਤੇ ਹਲੀਮੀ ਦਾ ਤਾਲਬ ਹੋ। ਅਮਾਨ ਦੀ ਚੰਗੀ ਲੜਾਈ ਲੜ, ਉਸ ਹਮੇਸ਼ਾ ਦੀ ਹਯਾਤੀ ਉੱਤੇ ਕਬਜ਼ਾ ਕਰ ਲੈ ਜਿਹਦੇ ਲਈ ਤੂੰ ਬੁਲਾਇਆ ਗਿਆ ਸੀ ਤੇ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਚੰਗਾ ਇਕਰਾਰ ਕੀਤਾ ਸੀ। ਮੈਂ ਉਸ ਰੱਬ ਨੂੰ ਜਿਹੜਾ ਸਾਰੀਆਂ ਸ਼ੈਵਾਂ ਨੂੰ ਜਿਉਂਦਾ ਕਰਦਾ ਏ ਤੇ ਮਸੀਹ ਯਿਸੂ ਨੂੰ ਜਿਹਨੇ ਪੈਂਤੁਸ ਪਿਲਾਤੁਸ ਦੇ ਸਾਹਮਣੇ ਚੰਗਾ ਇਕਰਾਰ ਕੀਤਾ ਸੀ, ਗਵਾਹ ਕਰਕੇ ਤੈਨੂੰ ਤਾਕੀਦ ਕਰਦਾ ਵਾਂ ਭਈ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਉਸ ਜ਼ਹੂਰ ਤਿਕਰ ਹੁਕਮ ਨੂੰ ਬੇਦਾਗ ਤੇ ਬੇਇਲਜ਼ਾਮ ਰੱਖ, ਜਿਹਨੂੰ ਉਹ ਮੁਨਾਸਬ ਵੇਲੇ ਉੱਤੇ ਨਮਾਇਆ ਕਰੇਗਾ, ਜਿਹੜਾ ਕੱਲਾ ਤੇ ਧਨ ਹਾਕਮ ਏ, ਬਾਦਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਰੱਬ ਏ। ਬਕਾ ਬਸ ਉਹਨੂੰ ਹੀ ਏ। ਉਹ ਉਸ ਲੋਹ ਵਿੱਚ ਰਹਿੰਦਾ ਏ ਜਿਹਦੇ ਤਿਕਰ ਕਿਸੇ ਦੀ ਅਪੜਾਈ ਨਹੀਂ ਹੋ ਸਕਦੀ, ਨਾ ਉਹਨੂੰ ਕਿਸੇ ਬੰਦੇ ਨੇ ਵੇਖਿਆ ਤੇ ਨਾ ਵੇਖ ਸਕਦਾ ਏ। ਉਹਦੀ ਇੱਜ਼ਤ ਤੇ ਸਲਤਨਤ ਹਮੇਸ਼ਾ ਤਿਕਰ ਰਵੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੈਂ ਮਰਾਂਗਾ ਨਹੀਂ ਬਲਕਿ ਜਿਉਂਦਾ ਰਵਾਂਗਾ ਤੇ ਖੁਦਾਵੰਦ ਦੇ ਕੰਮਾਂ ਨੂੰ ਬਿਆਨ ਕਰਾਂਗਾ। ਲੂਕਾ। ਤੇ ਕਿਸੇ ਸਰਦਾਰ ਨੇ ਉਹਨੂੰ ਇਹ ਸਵਾਲ ਕੀਤਾ ਭਈ ਐ ਨੇਕ ਉਸਤਾਦ, ਮੈਂ ਕੀ ਕਰਾਂ ਭਈ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਯਿਸੂ ਨੇ ਉਹਨੂੰ ਆਖਿਆ ਭਈ ਤੂੰ ਮੈਨੂੰ ਕਿਉਂ ਨੇਕ ਆਖਦਾ ਏ? ਕੋਈ ਨੇਕ ਨਹੀਂ ਪਰ ਇੱਕ, ਯਾਨੀ ਰੱਬ। ਤੂੰ ਹੁਕਮਾਂ ਨੂੰ ਤੇ ਜਾਣਦਾ ਏ, ਜ਼ਨਾ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ ਤੇ ਆਪਣੇ ਪਿਓ ਤੇ ਆਪਣੀ ਮਾਂ ਦੀ ਇੱਜ਼ਤ ਕਰ। ਉਹਨੇ ਆਖਿਆ, ਮੈਂ ਲੜਕਪਨ ਤੋਂ ਹੀ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਏ। ਯਿਸੂ ਨੇ ਇਹ ਸੁਣ ਕੇ ਆਖਿਆ ਭਈ ਹੱਲੇ ਵੀ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਏ। ਆਪਣਾ ਸਭ ਕੁਝ ਵੇਚ ਕੇ ਗਰੀਬਾਂ ਵਿੱਚ ਵੰਡ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਮਗਰ ਟੁਰ ਪੈ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ ਕਿਉਂ ਜੇ ਉਹ ਬਹੁਤ ਅਮੀਰ ਸੀ। ਯਿਸੂ ਨੇ ਉਹਨੂੰ ਵੇਖ ਕੇ ਆਖਿਆ ਭਈ ਅਮੀਰ ਬੰਦੇ ਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਾ ਕਿੰਨਾ ਔਖਾ ਏ। ਕਿਉਂ ਜੇ ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਸੌਖਾ ਏ ਭਈ ਅਮੀਰ ਬੰਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਵੇ। ਸੁਣਨ ਵਾਲਿਆਂ ਨੇ ਆਖਿਆ ਭਈ ਫਿਰ ਕੌਣ ਮੁਕਤੀ ਪਾ ਸਕਦਾ ਏ? ਉਹਨੇ ਆਖਿਆ, ਜੋ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਏ। ਪਤਰਸ ਨੇ ਉਹਨੂੰ ਆਖਿਆ, ਵੇਖ ਅਸੀਂ ਤੇ ਆਪਣਾ ਘਰ-ਬਾਰ ਛੱਡ ਕੇ ਤੇਰੇ ਮਗਰ ਟੁਰ ਪਏ ਆਂ। ਉਹਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਕੋਈ ਅਜਿਹਾ ਨਹੀਂ ਜਿਹਨੇ ਘਰ ਜਾਂ ਬੁੱਢੀ ਜਾਂ ਭਰਾਵਾਂ ਜਾਂ ਮਾਂ-ਪਿਓ ਜਾਂ ਬੱਚਿਆਂ ਨੂੰ ਰੱਬ ਦੀ ਬਾਦਸ਼ਾਹੀ ਲਈ ਛੱਡ ਦਿੱਤਾ ਹੋਵੇ ਤੇ ਇਸ ਜ਼ਮਾਨੇ ਵਿੱਚ ਕਈ ਗੁਣਾ ਬਹੁਤਾ ਨਾ ਪਾਵੇ ਤੇ ਆਉਣ ਵਾਲੇ ਜਹਾਨ ਵਿੱਚ ਹਮੇਸ਼ਾ ਦੀ ਹਯਾਤੀ। ਯੋਹੰਨਾ। ਫਿਰ ਯਿਸੂ ਫਸਹ ਤੋਂ 6 ਦਿਨ ਪਹਿਲਾਂ ਬੈਤਨੀਆਂ ਵਿੱਚ ਆਇਆ ਜਿੱਥੇ ਲਾਜ਼ਰ ਸੀ, ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਯਹੂਦੀਆਂ ਵਿੱਚੋਂ ਅਵਾਮ ਇਹ ਪਤਾ ਕਰਕੇ ਭਈ ਉਹ ਉੱਥੇ ਹੈ, ਨਾ ਸਿਰਫ ਯਿਸੂ ਦੇ ਪਾਰੋਂ ਆਏ ਬਲਕਿ ਇਸ ਲਈ ਵੀ ਭਈ ਲਾਜ਼ਰ ਨੂੰ ਵੇਖਣ ਜਿਹਨੂੰ ਉਹਨੇ ਮੋਇਆਂ ਵਿੱਚੋਂ ਜਵਾਇਆ ਸੀ। ਪਰ ਸਰਦਾਰ ਕਾਹਨਾਂ ਨੇ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਦੇਣ, ਕਿਉਂ ਜੇ ਉਹਦੇ ਪਾਰੋਂ ਬਹੁਤ ਸਾਰੇ ਯਹੂਦੀ ਟੁਰ ਗਏ ਤੇ ਯਿਸੂ ਤੇ ਈਮਾਨ ਲਿਆਏ। ਦੂਜੇ ਦਿਨ ਬਹੁਤ ਸਾਰੇ ਲੋਕਾਂ ਨੇ ਜਿਹੜੇ ਈਦ ਵਿੱਚ ਆਏ ਸੀ ਇਹ ਸੁਣ ਕੇ ਭਈ ਯਿਸੂ ਯਰੂਸ਼ਲਮ ਵਿੱਚ ਆਉਂਦਾ ਏ। ਇਸ ਲਈ ਉਹਨਾਂ ਲੋਕਾਂ ਨੇ ਗਵਾਹੀ ਦਿੱਤੀ ਜਿਹੜੇ ਉਸ ਵੇਲੇ ਉਹਦੇ ਕੋਲ ਸੀ ਜਦ ਉਹਨੇ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਬੁਲਾਇਆ ਤੇ ਮੋਇਆਂ ਵਿੱਚੋਂ ਜਵਾਇਆ ਸੀ। ਇਸੇ ਪਾਰੋਂ ਲੋਕੀ ਉਹਦੇ ਇਸਤਕਬਾਲ ਨੂੰ ਨਿਕਲੇ ਭਈ ਉਹਨਾਂ ਨੇ ਸੁਣਿਆ ਸੀ ਭਈ ਉਹਨੇ ਇਹ ਮੁਅਜਜ਼ਾ ਵਿਖਾਇਆ ਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਉਹ ਵੇਲਾ ਆ ਗਿਆ ਭਈ ਇਬਨੇ ਆਦਮ ਜਲਾਲ ਪਾਵੇ। ਮੈਂ ਤੁਹਾਨੂੰ ਸੱਚੀ ਆਖਦਾ ਵਾਂ
ਭਈ ਜਦ ਤੀਕਰ गेहूं ਦਾ ਦਾਣਾ ਧਰਤੀ ਵਿੱਚ ਡਿੱਗ ਕੇ ਮਰ ਨਹੀਂ ਜਾਂਦਾ, ਕੱਲਾ ਹੀ ਰਹਿੰਦਾ ਏ, ਪਰ ਜਦ ਮਰ ਜਾਂਦਾ ਏ ਤੇ ਬਹੁਤ ਸਾਰਾ ਫਲ ਲਿਆਉਂਦਾ ਏ। ਜਿਹੜਾ ਕੋਈ ਆਪਣੀ ਜਿੰਦ ਨੂੰ ਪਿਆਰ ਰੱਖਦਾ ਏ ਉਹ ਉਹਨੂੰ ਗਵਾ ਲੈਂਦਾ ਏ, ਤੇ ਜਿਹੜਾ ਜੱਗ ਵਿੱਚ ਆਪਣੀ ਜਿੰਦ ਨਾਲ ਵੈਰ ਰੱਖਦਾ ਏ ਉਹ ਉਹਨੂੰ ਹਮੇਸ਼ਾ ਦੀ ਹਯਾਤੀ ਲਈ ਮਹਿਫੂਜ਼ ਰੱਖੇਗਾ। ਹੁਣ ਮੇਰੀ ਜਿੰਦ ਘਬਰਾਉਂਦੀ ਏ, ਇਸ ਲਈ ਮੈਂ ਕੀ ਆਖਾਂ। ਐ ਬਾਪ, ਮੈਨੂੰ ਇਸ ਘੜੀ ਤੋਂ ਬਚਾ ਲੈ, ਪਰ ਮੈਂ ਇਸੇ ਪਾਰੋਂ ਹੀ ਤੇ ਇਸ ਵੇਲੇ ਨੂੰ ਅਪੜਿਆ ਵਾਂ। ਐ ਬਾਪ, ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ ਭਈ ਮੈਂ ਉਹਨੂੰ ਜਲਾਲ ਦਿੱਤਾ ਏ ਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕੀ ਖਲੋਤੇ ਸੁਣ ਰਹੇ ਸੀ ਉਹਨਾਂ ਨੇ ਆਖਿਆ ਬੱਦਲ ਗਰਜਿਆ, ਬਾਕੀਆਂ ਨੇ ਆਖਿਆ ਭਈ ਫਰਿਸ਼ਤਾ ਉਹਦੇ ਨਾਲ ਬੋਲਿਆ। ਯਿਸੂ ਨੇ ਜਵਾਬ ਵਿੱਚ ਆਖਿਆ ਭਈ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਈ ਏ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ ਭਈ ਹੋਰ ਥੋੜੇ ਚਿਰ ਤਿੱਕਰ ਲੋ ਤੁਹਾਡੇ ਵਿਚਾਲੇ ਹੈ। ਜਦੋਂ ਤਿੱਕਰ ਲੋ ਤੁਹਾਡੇ ਨਾਲ ਏ ਟੁਰੇ ਚੱਲੋ। ਜਦੋਂ ਤਿੱਕਰ ਲੋ ਤੁਹਾਡੇ ਨਾਲ ਏ ਲੋ ਉੱਤੇ ਈਮਾਨ ਲਿਆਓ ਤਾਂ ਜੋ ਲੋ ਦੇ ਪੁੱਤਰ ਬਣੋ। ਯਿਸੂ ਨੇ ਪੁਕਾਰ ਕੇ ਆਖਿਆ ਭਈ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ, ਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਕੋਈ ਮੇਰੇ ਉੱਤੇ ਈਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ। ਕਿਉਂ ਜੇ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਆਖਿਆ ਬਲਕਿ ਪਿਓ ਜਿਹਨੇ ਮੈਨੂੰ ਘੱਲਿਆ ਏ ਉਹਨੇ ਹੀ ਮੈਨੂੰ ਹੁਕਮ ਦਿੱਤਾ ਏ ਭਈ ਕੀ ਆਖਾਂ ਤੇ ਕੀ ਬੋਲਾਂ, ਤੇ ਮੈਂ ਜਾਣਦਾ ਵਾਂ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਇਸ ਲਈ ਜੋ ਕੁਝ ਮੈਂ ਆਖਦਾ ਵਾਂ ਜਿਵੇਂ ਪਿਓ ਨੇ ਮੈਨੂੰ ਆਖਿਆ ਉਸੇ ਤਰ੍ਹਾਂ ਹੀ ਆਖਦਾ ਵਾਂ। ਰੋਮੀਓ। ਇਸ ਲਈ ਅਸੀਂ ਕੀ ਆਖੀਏ ਕਿ ਪਾਪ ਕਰਦੇ ਰਹੀਏ ਤਾਂ ਜੋ ਫਜ਼ਲ ਬਹੁਤਾ ਹੋਵੇ? ਬਿਲਕੁਲ ਨਹੀਂ। ਅਸੀਂ ਜਿਹੜੇ ਪਾਪ ਦੇ ਪਾਰੋਂ ਮਰ ਗਏ ਉਹਦੇ ਵਿੱਚ ਅੱਗੇ ਤੋਂ ਕਿਉਂ ਹਯਾਤੀ ਗੁਜ਼ਾਰੀਏ? ਕੀ ਤੁਹਾਨੂੰ ਨਹੀਂ ਪਤਾ ਭਈ ਅਸੀਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ ਤੇ ਉਹਦੀ ਮੌਤ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ। ਜਿਵੇਂ ਮਸੀਹ ਪਿਓ ਦੇ ਜਲਾਲ ਦੇ ਰਾਹੀਂ ਮੋਇਆਂ ਵਿੱਚੋਂ ਜਵਾਇਆ ਗਿਆ ਉਂਝ ਹੀ ਅਸੀਂ ਵੀ ਨਵੀਂ ਹਯਾਤੀ ਵਿੱਚ ਟੁਰੀਏ। ਕਿਉਂ ਜੇ ਜਦ ਅਸੀਂ ਉਹਦੀ ਮੌਤ ਦੀ ਮੁਸ਼ਾਬਤ ਨਾਲ ਉਹਦੇ ਵਿੱਚ ਪਵਿੱਸਤਾ ਹੋ ਗਏ ਤੇ ਬੇਸ਼ੱਕ ਉਹਦੇ ਜੀ ਉੱਠਣ ਦੀ ਮੁਸ਼ਾਬਤ ਨਾਲ ਵੀ ਉਹਦੇ ਨਾਲ ਪਵਿੱਸਤਾ ਹੋਵਾਂਗੇ। ਇਸ ਲਈ ਜਦ ਅਸੀਂ ਮਸੀਹ ਦੇ ਨਾਲ ਮਰੇ ਤੇ ਸਾਨੂੰ ਯਕੀਨ ਹੈ ਭਈ ਉਹਦੇ ਨਾਲ ਜੀਵਾਂਗੇ ਵੀ। ਕਿਉਂ ਜੇ ਇਹ ਜਾਣਦੇ ਹਾਂ ਭਈ ਜਦ ਮਸੀਹ ਮੋਇਆਂ ਵਿੱਚੋਂ ਜੀ ਉੱਠਿਆ ਏ ਤੇ ਫਿਰ ਨਹੀਂ ਮਰਨ ਵਾਲਾ, ਮੌਤ ਦਾ ਫਿਰ ਉਹਦੇ ਉੱਤੇ ਕੋਈ ਇਖਤਿਆਰ ਨਹੀਂ ਹੋਣ ਵਾਲਾ। ਕਿਉਂ ਜੇ ਮਸੀਹ ਜਿਹੜਾ ਮੋਇਆ ਪਾਪ ਦੇ ਇਤਬਾਰ ਨਾਲ ਮੋਇਆ, ਪਰ ਹੁਣ ਜਿਹੜਾ ਜਿਉਂਦਾ ਏ ਰੱਬ ਦੇ ਇਤਬਾਰ ਨਾਲ ਜਿਉਂਦਾ ਏ। ਇੰਝ ਹੀ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਪਾਰੋਂ ਮੁਰਦਾ ਪਰ ਰੱਬ ਦੇ ਪਾਰੋਂ ਮਸੀਹ ਯਿਸੂ ਵਿੱਚ ਜਿਉਂਦੇ ਸਮਝੋ, ਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ। ਪਰ ਹੁਣ ਪਾਪ ਤੋਂ ਆਜ਼ਾਦ ਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਏ ਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਏ। ਕਿਉਂ ਜੇ ਪਾਪ ਦੀ ਮਜ਼ਦੂਰੀ ਮੌਤ ਏ ਪਰ ਰੱਬ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਉਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਸਵਾਲ, ਹਯਾਤੀ ਕੀ ਏ? ਜਵਾਬ, ਹਯਾਤੀ ਇਲਾਹੀ ਅਸੂਲ, ਸਿਆਣ, ਜਿੰਦ, ਰੂਹ ਏ। ਹਯਾਤੀ ਸ਼ੁਰੂ ਤੇ ਅਖੀਰ ਤੋਂ ਬਗੈਰ ਏ। ਅਬਦੀਅਤ ਬਗੈਰ ਵੇਲੇ ਦੇ ਹਯਾਤੀ ਦਾ ਤਸੱਵੁਰ ਪੇਸ਼ ਕਰਦੀ ਏ ਤੇ ਵੇਲਾ ਅਬਦੀਅਤ ਦਾ ਹਿੱਸਾ ਬਿਲਕੁਲ ਨਹੀਂ ਏ। ਇੱਕ ਤਨਾਸਬ ਦੇ ਨਾਲ ਮੁੱਕ ਜਾਂਦਾ ਏ ਜਦ ਕਿ ਦੂਜੇ ਨੂੰ ਪਛਾਣਿਆ ਜਾਣਾ ਚਾਹੀਦਾ ਏ। ਵੇਲਾ ਮਹਿਦੂਦ ਏ, ਅਬਦੀਅਤ ਹਮੇਸ਼ਾ ਲਈ ਲਾਮਹਿਦੂਦ ਏ। ਹਯਾਤੀ ਨਾ ਮਾਦੇ ਵਿੱਚ ਏ ਨਾ ਮਾਦੇ ਦੇ ਨਾਲ ਏ। ਜਿਸ ਸ਼ੈ ਨੂੰ ਮਾਦਾ ਆਖਿਆ ਜਾਂਦਾ ਏ ਉਹ ਰੂਹ ਤੋਂ ਨਾ ਵਾਕਿਫ ਏ। ਜਿਹੜਾ ਆਪਣੇ ਆਪ ਵਿੱਚ ਮਾਦਾ ਸ਼ਾਮਲ ਕਰਦਾ ਏ ਤੇ ਉਹ ਹਮੇਸ਼ਾ ਦੀ ਹਯਾਤੀ ਏ। ਮਾਦਾ ਇੱਕ ਇਨਸਾਨੀ ਖਿਆਲ ਏ, ਹਯਾਤੀ ਇਲਾਹੀ ਸਿਆਣ ਏ। ਜ਼ਿੰਦਗੀ ਮਹਿਦੂਦ ਨਹੀਂ ਏ, ਮੌਤ ਤੇ ਮਹਿਦੂਦੀਅਤ ਹਯਾਤੀ ਤੋਂ ਨਾ ਵਾਕਿਫ ਨੇ। ਯਿਸੂ ਆਖਦਾ ਏ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਏ ਨਾ ਕਿ ਹੋਵੇਗੀ, ਤੇ ਫਿਰ ਉਹ ਪਿਓ ਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ ਤੇ
ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਏ, ਯਾਨੀ ਪਿਆਰ, ਸੱਚਾਈ ਤੇ ਹਯਾਤੀ ਦਾ ਇਲਮ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਸਹੀਫੇ ਆਖਦੇ ਨੇ, ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਇੱਕ ਲਫ਼ਜ਼ ਨਾਲ ਜਿਹੜਾ ਰੱਬ ਦੇ ਮੂੰਹੋਂ ਨਿਕਲਦਾ ਏ। ਇਹ ਜ਼ਾਹਿਰ ਕਰਦਾ ਏ ਕਿ ਸੱਚਾਈ ਹੀ ਇਨਸਾਨ ਦੀ ਅਸਲੀ ਹਯਾਤੀ ਏ, ਪਰ ਇਨਸਾਨ ਇਸ ਤਾਲੀਮ ਨੂੰ ਅਮਲੀ ਬਣਾਉਣ ਉੱਤੇ ਇਤਰਾਜ਼ ਕਰਦਾ ਏ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਈਮਾਨ ਮਜ਼ਬੂਤ ਤੇ ਸਾਡਾ ਪਿਆਰ ਪਾਕ-ਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਤੇ ਇਲਹਾਮੀ ਅਸ਼ਾਤ ਏ। ਰੱਬ ਇਲਾਹੀ ਚੰਗਿਆਈ ਇਨਸਾਨ ਨੂੰ ਅਬਦੀ ਹਯਾਤੀ ਦੇਣ ਲਈ ਉਹਨੂੰ ਹਲਾਕ ਨਹੀਂ ਕਰਦਾ, ਕਿਉਂਜੇ ਕੱਲਾ ਰੱਬ ਹੀ ਇਨਸਾਨ ਦੀ ਹਯਾਤੀ ਏ। ਰੱਬ ਇੱਕੋ ਵੇਲੇ ਵਿੱਚ ਹੀ ਵਜੂਦ ਦਾ ਮਰਕਜ਼ ਤੇ ਕਤਰ ਵੀ ਏ। ਬਦੀ ਮਰਦੀ ਏ, ਚੰਗਿਆਈ ਨਹੀਂ ਮਰਦੀ। ਗਲਤੀ ਦੀਆਂ ਸਾਰੀਆਂ ਸ਼ਕਲਾਂ ਗਲਤ ਨਤੀਜਿਆਂ ਦੀ ਹਮਾਇਤ ਕਰਦੀਆਂ ਨੇ, ਭਈ ਇੱਥੇ ਇੱਕ ਹਯਾਤੀ ਤੋਂ ਬਹੁਤੀਆਂ ਹਯਾਤੀਆਂ ਮੌਜੂਦ ਨੇ। ਭਈ ਮਾਦੀ ਤਾਰੀਖ ਓਨੀ ਹੀ ਅਸਲੀ ਤੇ ਜਿਉਂਦੀ ਏ ਜਿੰਨੀ ਰੂਹਾਨੀ ਤਾਰੀਖ ਏ। ਭਈ ਫਾਨੀ ਗਲਤੀ ਆਖਰਕਾਰ ਓਨੀ ਹੀ ਜ਼ਹਿਨੀ ਏ ਜਿੰਨੀ ਲਾਫਾਨੀ ਸਚਾਈ ਏ। ਤੇ ਇਹ ਭਈ ਇੱਥੇ ਦੋ ਵੱਖਰੀਆਂ ਹਸਤੀਆਂ ਤੇ ਬੰਦੇ, ਦੋ ਤਾਕਤਾਂ ਯਾਨੀ ਰੂਹ ਤੇ ਮਾਦਾ ਨੇ, ਜਿਨ੍ਹਾਂ ਦਾ ਨਤੀਜਾ ਤੀਜਾ ਬੰਦਾ ਫਾਨੀ ਇਨਸਾਨ ਹੁੰਦਾ ਏ, ਜਿਹੜਾ ਪਾਪ, ਬਿਮਾਰੀ ਤੇ ਮੌਤ ਦੇ ਭਰਮਾਂ ਨੂੰ ਲੈ ਜਾਂਦਾ ਏ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਰ ਕਰਦਾ ਏ। ਯਿਸੂ ਨੇ ਸਾਡੇ ਪਾਪਾਂ ਦਾ ਭਾਰ ਆਪਣੇ ਬਦਨ ਉੱਤੇ ਚੁੱਕਿਆ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਿਸ ਖਲੂਸ ਦੀ ਵੁਸਅਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਸਚਾਈ ਦੀ ਫਰਾਵਾਨੀ ਨਾਲ ਉਹਨੇ ਗਲਤੀ ਨੂੰ ਜਿੱਤਿਆ। ਜੱਗ ਨੇ ਇਹ ਨਾ ਵੇਖਦਿਆਂ ਹੋਏ ਉਹਦੀ ਰਾਸਤਬਾਜ਼ੀ ਨੂੰ ਕਬੂਲ ਨਾ ਕੀਤਾ, ਬਲਕਿ ਧਰਤੀ ਨੂੰ ਉਹ ਹਮਾਹੰਗੀ ਨਸੀਬ ਹੋਈ ਜਿਹਨੂੰ ਉਹਦੇ ਜਲਾਲੀ ਨਮੂਨੇ ਨੇ ਮੁਤਾਰਫ ਕਰਾਇਆ ਸੀ। ਉਹਦੀ ਤਾਲੀਮ ਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਏ? ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਂਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਹੈ, ਐਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਦੇ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਏ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਏ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਏ ਭਈ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ, ਬਲਕਿ ਹੈ ਏ। ਸਾਨੂੰ ਵਜੂਦੀਅਤ ਦੇ ਸ਼ਾਉਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਏ ਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਏ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਏ ਤੇ ਹਸਤੀ ਦੀਆਂ ਗੈਰ ਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਏ ਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਏ। ਰੂਹਾਨੀ ਤੌਰ ਤੇ ਇਹ ਸਮਝਣਾ ਭਈ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸਹੀਫਿਆਂ ਦੀ ਤਸਦੀਕ ਕਰਦਾ, ਅਲੈਦਗੀ ਜਾਂ ਪੀੜ ਤੇ ਅਜ਼ਲੀ ਤੇ ਕਾਮਲ ਤੇ ਅਬਦੀ ਇਨਸਾਨ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਏ। ਆਓ ਅਸੀਂ ਮਾਮਲੇ ਦਾ ਨਤੀਜਾ ਸੁਣਦੇ ਹਾਂ।
ਰੱਬ ਨਾਲ ਮੁਹੱਬਤ ਰੱਖੋ ਤੇ ਉਹਦੇ ਹੁਕਮਾਂ ਉੱਤੇ ਅਮਲ ਕਰੋ, ਕਿਉਂ ਜੇ ਇਹੀ ਉਹਦੀ ਛਬੀ ਤੇ ਸੂਰਤ ਉੱਤੇ ਕਾਮਲ ਇਨਸਾਨੀਅਤ ਏ। ਇਲਾਹੀ ਮੁਹੱਬਤ ਲਾਮਹਿਦੂਦ ਏ, ਇਸ ਲਈ ਜੋ ਕੁਝ ਵੀ ਵਜੂਦ ਰੱਖਦਾ ਏ ਉਹ ਸਭ ਕੁਝ ਰੱਬ ਦਾ ਤੇ ਰੱਬ ਵਿੱਚ ਏ, ਤੇ ਇਹ ਉਹਦੇ ਪਿਆਰ ਨੂੰ ਜ਼ਾਹਰ ਕਰਦਾ ਏ। ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਖਰੂਜ 20 ਬਾਬ 3 ਆਇਤ। ਪਹਿਲਾ ਹੁਕਮ ਮੇਰੀ ਪਸੰਦ ਦੀ ਇਬਾਰਤ ਏ। ਇਹ ਕ੍ਰਿਸਚਨ ਸਾਇੰਸ ਨੂੰ ਜ਼ਾਹਰ ਕਰਦੀ ਏ। ਇਹ ਰੱਬ, ਰੂਹ, ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ ਤੇ ਇਹ ਦੱਸਦੀ ਏ ਭਈ ਇਨਸਾਨ ਰੱਬ, ਅਬਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ, ਤੇ ਇਹ ਭਈ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਉ ਰੱਖਦਾ ਏ, ਜਿਹਦੇ ਪਾਰੋਂ ਇਨਸਾਨ ਤੰਦਰੁਸਤੀ, ਪਾਕੀਜ਼ਗੀ ਤੇ ਅਬਦੀ ਹਯਾਤੀ ਨੂੰ ਜ਼ਾਹਰ ਕਰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।